मसीह यसू ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਹਾਂ ਤੇ ਅੱਜ ਅਸੀਂ ਖੁਦਾ ਦੀ ਇਬਾਦਤ ਕਰਨ ਦੇ ਤਾਲੁਕ ਨਾਲ ਗੱਲ ਕਰਾਂਗੇ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਖੁਦਾ ਦੀ ਇਬਾਦਤ ਕਰਨੀ ਚਾਹੀਦੀ ਹੈ। ਕਿਉਂ ਇਬਾਦਤ ਕਰਨੀ ਚਾਹੀਦੀ ਹੈ? ਇਸ ਲਈ ਕਿ ਉਹ ਇਬਾਦਤ ਤੇ ਹਮਦ ਤੇ ਤਾਰੀਫ ਦੇ ਲਾਇਕ ਹੈ, ਉਹ ਹੀ ਸਤਾਇਸ਼ ਦੇ ਲਾਇਕ ਹੈ। ਤੇ ਖੁਦਾ ਦਾ ਬੰਦਾ मूसा कहता है तुसी खुदावंद अपने खुदा की इबादत करना तो वो तुहाडी रोटी ते पानी ते बरकत देगा। बाज़ लोग इस गल लई इबादत करते हैं, लेकिन असी अज जरा थोड़ा जा अगे वधिए ते वेखिए कि खुदा की इबादत क्यों जरूरी है, उहदी हमदो सना क्यों जरूरी है, उहदी सताइश क्यों जरूरी है, ਉਹਦੀ ਸ਼ੁਕਰਗੁਜ਼ਾਰੀ ਕਿਉਂ ਜ਼ਰੂਰੀ ਹੈ ਕਿ ਉਹ ਪੂਰੀ ਕਾਇਨਾਤ ਨੂੰ ਬਣਾਉਣ ਵਾਲਾ ਹੈ। ਸਾਨੂੰ ਉਹਨੇ ਬਣਾਇਆ ਹੈ। ਇਹ ਸਾਹ ਚੱਲਦੇ ਨੇ ਤੇ ਉਹਦੇ ਦਿੱਤੇ ਹੋਏ ਚੱਲਦੇ ਨੇ ਤੇ ਉਹਦੀ ਸ਼ੁਕਰਗੁਜ਼ਾਰੀ ਕਰਨਾ, ਉਹਦੀ ਸਤਾਇਸ਼ ਕਰਨਾ ਸਾਡੇ ਲਈ ਜ਼ਰੂਰੀ ਹੈ। ਹੁਣ ਸਤਾਇਸ਼ ਕਰਨਾ ਤੇ ਜ਼ਰੂਰੀ ਹੈ ਤੇ ਕਿਹੜੇ ਲੋਕ ਵਾਜਬ ਨੇ ਕਿ ਉਹਦੀ ਸਤਾਇਸ਼ ਕਰਨ? ਕਿਹੜੇ ਲੋਕਾਂ ਲਈ ਜ਼ਰੂਰੀ ਹੈ ਕਿ ਉਹਦੀ ਸਤਾਇਸ਼ ਕਰਨ? ਯਾਨੀ ਜਿਹੜੇ ਉਹਦੇ ਤੇ ਈਮਾਨ ਰੱਖਦੇ ਨੇ, ਜਿਹੜੇ ਉਹਨੂੰ ਆਪਣਾ ਖੁਦਾ ਮੰਨਦੇ ਨੇ, ਉਹਨਾਂ ਦਾ ਸਤਾਇਸ਼ ਕਰਨਾ ਜ਼ਰੂਰੀ ਹੈ। ਤੇ ਅੱਜ ਜ਼ਰਾ ਅਸੀਂ ਇੱਕ ਸ਼ਖਸ ਵੱਲ ਵੇਖੀਏ ਕਿ ਉਹ ਕਿੰਨੀ ਸਤਾਇਸ਼ ਕਰਦਾ ਹੈ, ਜਾਂ ਬਾਈਬਲ ਦੇ ਵਿੱਚੋਂ ਵੇਖੀਏ ਅਸੀਂ ਕਿ ਸਤਾਇਸ਼ ਕਿੰਨੀ ਜ਼ਰੂਰੀ ਹੈ। ਲੋਕ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ ਜੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਖੁਦਾ ਦੀ ਪ੍ਰਸਤਿਸ਼ ਨਹੀਂ ਕਰ ਸਕਦੇ ਕਿ ਅਸੀਂ ਕਾਰੋਬਾਰ ਕਰਨੇ ਆ, ਅਸੀਂ ਆਹ ਕਰ ਰਹੇ ਆ, ਕਾਰੋਬਾਰ 'ਚ ਝੂਠ ਵੀ ਬੋਲਣਾ ਹੁੰਦਾ ਹੈ, ਇਹ ਵੀ ਕਰਨਾ ਹੁੰਦਾ ਹੈ। ਜਦੋਂ ਕਿ ਮੈਂ ਅਕਸਰ ਦੱਸਿਆ ਕਿ ਝੂਠ ਜਿਹੜਾ ਬੋਲਦਾ ਉਹਨੂੰ ਬਰਕਤ ਨਹੀਂ ਜੇ ਮਿਲਦੀ, ਬਲਕਿ ਉਹਦੀ ਝੋਲੀ 'ਚ ਸੁਰਾਖ ਹੋ ਜਾਂਦਾ। ਤੇ ਜਦੋਂ ਅਸੀਂ ਝੂਠ ਬੋਲਨੇ ਆ ਤੇ ਉਹਦੀ ਸਜ਼ਾ ਮੌਤ ਹੈ ਤੇ ਅਸੀਂ ਆਪਣੇ ਆਪ ਨੂੰ ਬਚਾਈਏ। ਲੇਕਿਨ ਮੈਂ ਇਹ ਗੱਲ ਵੀ ਕਰਨਾ ਚਾਹੁੰਦਾ ਵਾਂ ਕਿ ਅਸੀਂ ਖੁਦਾ ਦੀ ਇਬਾਦਤ ਕਰੀਏ ਤੇ ਸਾਨੂੰ ਕਰਨੀ ਚਾਹੀਦੀ ਹੈ। ਕੁਝ ਕਹਿੰਦੇ ਨੇ ਸਾਨੂੰ ਵਕਤ ਨਹੀਂ ਲੱਗਦਾ, ਲੇਕਿਨ ਵਕਤ ਕੱਢਣਾ ਪੈਂਦਾ ਹੈ। ਜੇ ਅਸੀਂ ਇੱਕ ਬਾਦਸ਼ਾਹ ਦੀ ਗੱਲ ਕਰੀਏ ਨਾ, ਦਾਊਦ ਬਾਦਸ਼ਾਹ ਦੀ ਗੱਲ ਕਰੀਏ, ਬਾਦਸ਼ਾਹਾਂ ਦੇ ਕੋਲ ਟਾਈਮ ਹੁੰਦਾ ਸਲਤਨਤਾਂ ਨੂੰ ਚਲਾਉਣਾ, ਰਿਆ ਨੂੰ ਵੇਖਣਾ, ਉਹਨੂੰ ਵੇਖ, ਉਧਰ ਵੇਖ। ਲੇਕਿਨ ਦਾਊਦ ਬਾਦਸ਼ਾਹ ਨੇ ਵੇਖੋ ਆਪਣੀ ਕੁਆਇਰ ਵੀ ਬਣਾਈ, ਸਾਜ਼ ਵੀ ਵਜਾਉਂਦਾ ਸੀ, ਗਾਉਂਦਾ ਵੀ ਸੀ ਤੇ ਉਹ ਬਾਦਸ਼ਾਹ ਵੀ ਕਰਦਾ ਸੀ, ਉਹਨੇ ਲੋਕਾਂ ਦਾ ਇਨਸਾਫ ਵੀ ਕਰਦਾ ਸੀ। ਲੇਕਿਨ ਮੈਂ ਇੱਕ ਹੋਰ ਵੀ ਦੱਸਣਾ ਚਾਹੁੰਦਾ ਵਾਂ, ਬਾਦਸ਼ਾਹ ਨੂੰ ਤਾਂ ਵੇਲ ਹੀ ਨਹੀਂ ਹੁੰਦਾ, ਲੇਕਿਨ ਇਹ ਫਿਰ ਵੀ ਖੁਦਾ ਦੀ ਹਮਦੋ ਸਨਾ ਕਰਦਾ ਤੇ ਜ਼ਬੂਰ ਦੀ ਕਿਤਾਬ ਉਹਨੇ ਲਿਖੀ। ਜ਼ਬੂਰਾਂ ਦੀ ਕਿਤਾਬ ਉਹਦੀ ਹੈ, ਉਹਨੇ ਕਿੰਨੇ ਜ਼ਬੂਰ ਲਿਖੇ ਨੇ। ਲੇਕਿਨ ਅੱਜ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਉਹ ਖੁਦਾ ਦੀ ਇਬਾਦਤ ਲਈ ਕਿੰਨਾ ਟਾਈਮ ਕੱਢਦਾ ਹੈ। ਸਾਡੇ ਲੋਕਾਂ ਨੂੰ ਐਤਵਾਰ ਨੂੰ ਕੰਮ ਮਿਲ ਜਾਏ ਤੇ ਉਹ ਕਰਨ ਟੁਰ ਜਾਂਦੇ ਨੇ। ਜੇ ਬੀਬੀਆਂ ਨੇ ਤਾਂ ਘਰ ਮਸ਼ੀਨ ਲਾ ਲੈਂਦੀਆਂ ਨੇ, ਕੋਈ ਪ੍ਰਾਹੁਣੇ ਚਲੇ ਜਾਂਦੇ, ਛੁੱਟੀ ਦਾ ਦਿਨ, ਚਲੋ ਚੱਲਦੇ ਅੱਜ ਪ੍ਰਾਹੁਣੇ। ਨਾ ਅਸੀਂ ਇਬਾਦਤ ਕਰਨੀ ਹੈ ਤੇ ਨਾ ਦੂਜੇ ਨੂੰ ਇਬਾਦਤ ਕਰਨ ਦੇਣੀ ਹੈ, ਨਾ ਅਸਾਂ ਚਰਚ ਜਾਣਾ ਤੇ ਨਾ ਦੂਜੇ ਨੂੰ ਚਰਚ ਜਾਣ ਦੇਣਾ। ਅਸੀਂ ਆਪ ਵੀ ਰਹਿ ਜਾਂਦੇ ਹਾਂ ਤੇ ਦੂਜੇ ਨੂੰ ਵੀ ਰਹਿਣ ਦਿੰਦੇ ਹਾਂ, ਖੁਦਾ ਤੋਂ ਦੂਰ ਕਰ ਦਿੰਦੇ ਹਾਂ। ਸਾਡੇ ਕੰਮ ਕਿੰਜਦੇ ਨੇ, ਅਸੀਂ ਇਹ ਨਹੀਂ ਸੋਚਦੇ ਕਿ ਇਤਵਾਰ ਦਾ ਦਿਨ ਖੁਦਾ ਦੀ ਇਬਾਦਤ ਦਾ ਦਿਨ ਹੈ। ਮਸੀਹੀਆਂ ਲਈ ਇਹ ਇਬਾਦਤ ਦਾ ਦਿਨ ਠਹਿਰਾਇਆ ਗਿਆ ਤੇ ਅਸੀਂ ਅੱਜ ਦਾ ਦਿਨ ਖੁਦਾ ਨੂੰ ਦਈਏ। ਛੁੱਟੀ ਦਾ ਦਿਨ ਹੈ ਤੇ 6 ਦਿਨ ਸਾਡੇ ਨੇ ਤੇ 7ਵਾਂ ਦਿਨ ਖੁਦਾ ਦਾ, ਅਸੀਂ ਖੁਦਾਵੰਦ ਨੂੰ ਦਈਏ ਤੇ ਖੁਦਾ ਦੀ ਇਬਾਦਤ ਤੇ ਖੁਦਾ ਦੀ ਪ੍ਰਸਤਿਸ਼ ਕਰੀਏ। ਤੇ ਅਸੀਂ ਕੀ ਕਰਨੇ ਆ?
ਜ਼ਰਾ ਅਸੀਂ ਦਾਊਦ ਦੀ ਜ਼ਿੰਦਗੀ ਤੇ ਗੌਰ ਕਰੀਏ ਤੇ ਉਹ ਕੀ ਕਹਿੰਦਾ ਹੈ। ਦਾਊਦ ਕਹਿੰਦਾ ਹੈ ਕਿ ਜ਼ਬੂਰ 34 ਦੇ ਵਿੱਚ ਉਹਦੀ ਪਹਿਲੀ ਆਇਤ ਤੇ ਕਹਿੰਦਾ ਹੈ, ਮੈਂ ਹਰ ਵੇਲੇ ਖੁਦਾਵੰਦ ਨੂੰ ਮੁਬਾਰਕ ਕਵਾਂਗਾ ਤੇ ਉਹਦੀ ਸਤਾਇਸ਼ ਹਮੇਸ਼ਾ ਮੇਰੇ ਹੋਂਠਾਂ ਤੇ ਰਹੇਗੀ, ਮੇਰੀ ਜ਼ਬਾਨ ਤੇ ਰਹੇਗੀ, ਮੇਰੇ ਲਬਾਂ ਤੇ ਰਹੇਗੀ। ਖੁਦਾ ਦੀ ਸਤਾਇਸ਼ ਹਰ ਵਕਤ ਮੇਰੀ ਜ਼ਬਾਨ ਤੇ ਰਹੇਗੀ। ਮੈਂ ਹਰ ਵਕਤ ਇਬਾਦਤ ਦੇ ਵਿੱਚ ਰਹਾਂਗਾ, ਉਹਦੀ ਸ਼ੁਕਰਗੁਜ਼ਾਰੀ ਕਰਦਾ ਰਹਾਂਗਾ ਤੇ ਉਹਦੀ ਸਤਾਇਸ਼ ਕਰਦਾ ਰਹਾਂਗਾ, ਇਸ ਲਈ ਕਿ ਉਹ ਮੇਰਾ ਖੁਦਾਵੰਦ ਹੈ ਤੇ ਉਹ ਸਤਾਇਸ਼ ਦੇ ਲਾਇਕ ਹੈ ਤੇ ਜ਼ਰੂਰ ਹੈ ਕਿ ਉਹਦੀ ਪ੍ਰਸਤਿਸ਼ ਕੀਤੀ ਜਾਏ ਤੇ ਉਹਦੀ ਸਤਾਇਸ਼ ਕੀਤੀ ਜਾਏ। ਤੇ ਜਿਹੜਾ ਕਹਿੰਦਾ ਕਿ ਮੇਰੇ ਕੋਲ ਟਾਈਮ ਨਹੀਂ ਤੇ ਉਹ ਫਿਰ ਆਪਣੇ ਆਪ ਨੂੰ ਗਲਤ ਕਰਾਰ ਦੇਵੇ। ਤੇ ਜ਼ਬੂਰ 119 ਤੇ ਉਹਦੀ 164 ਆਇਤ ਯਾਨੀ 164 ਆਇਤ 'ਚ ਕਹਿੰਦਾ ਹੈ ਕਿ ਮੈਂ ਦਿਨ 'ਚ 7 ਵਾਰੀ ਤੇਰੀ ਸਤਾਇਸ਼ ਕਰਾਂਗਾ। ਦਿਨ 'ਚ 7 ਵਾਰੀ, ਨਾ 3 ਵਾਰੀ ਨਾ 5 ਵਾਰੀ, 7 ਵਾਰੀ। ਦਾਊਦ ਕਹਿੰਦਾ ਮੈਂ 7 ਵਾਰੀ ਤੇਰੀ ਸਤਾਇਸ਼ ਕਰਾਂਗਾ ਕਿ ਤੇਰੇ ਕੰਮ ਹੀ ਮੇਰੇ ਤੇ ਬਹੁਤ ਨੇ, ਤੇਰਾ ਧਿਆਨ ਮੇਰੇ ਤੇ ਆ। ਖੁਦਾ ਨੂੰ ਆਂਦਾ ਕਿ ਤੇਰਾ ਧਿਆਨ ਮੇਰੇ ਤੇ ਆ, ਤੇਰੀ ਸਦਾਕਤ ਮੇਰੇ ਤੇ ਆ, ਤੇਰਾ ਰਹਿਮ ਮੇਰੇ ਤੇ ਆ, ਤੇਰਾ ਫਜ਼ਲ ਮੇਰੇ ਤੇ ਆ ਤੇ ਮੈਂ ਦਿਨ 'ਚ 7 ਵਾਰਾਂ ਤੇਰੀ ਸਤਾਇਸ਼ ਕਰਾਂਗਾ। ਕੀ ਉਹ ਵਿਹਲਾ ਸੀ? ਬਾਦਸ਼ਾਹ ਨੂੰ ਤਾਂ ਟਾਈਮ ਨਹੀਂ ਲੱਗਦਾ, ਲੇਕਿਨ ਉਹ 7 ਵਾਰਾਂ ਟਾਈਮ ਕੱਢਦਾ ਹੈ। ਕਹਿੰਦਾ ਮੈਂ 7 ਵਾਰਾਂ ਤੇਰੀ ਇਬਾਦਤ ਕਰਨਾ ਵਾ, ਤੇਰੀ ਸਤਾਇਸ਼ ਕਰਨਾ, ਲੇਕਿਨ ਉਹਦੇ ਕੋਲ ਤਾਂ ਟਾਈਮ ਨਹੀਂ ਸੀ, ਲੇਕਿਨ ਫੇਰ ਵੀ ਟਾਈਮ ਕੱਢਦਾ। ਤੇ ਅੱਜ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਸੀਂ ਕਿੰਨਾ ਟਾਈਮ ਕੱਢਨੇ ਆ। ਅਸੀਂ ਦਾਨੀਏਲ ਨੂੰ ਵੇਖਦੇ ਆ ਤੇ ਉਹ ਖਿੜਕੀ ਖੋਲ ਕੇ 3 ਵਾਰਾਂ ਦੁਆ ਕਰਦਾ ਹੈ ਖੁਦਾ ਦੀ ਹੈਕਲ ਵੱਲ ਮੂੰਹ ਕਰਕੇ। ਕਿੰਨੀ ਵਾਰੀ? 3 ਵਾਰੀ। ਯਾਨੀ ਜਿਹੜੇ ਇਮਾਨਦਾਰ ਨੇ, ਜਿਹੜੇ ਖੁਦਾ ਤੇ ਭਰੋਸਾ ਕਰਦੇ ਨੇ, ਜਿਨ੍ਹਾਂ ਖੁਦਾ ਦੀ ਰਾਸਤਬਾਜ਼ੀ ਨੂੰ ਪੂਰਾ ਕੀਤਾ ਹੋਇਆ, ਜਿਹੜੇ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ, ਉਹਨਾਂ ਲਈ ਜ਼ਰੂਰੀ ਹੈ ਕਿ ਉਹ ਖੁਦਾ ਦੀ ਸਤਾਇਸ਼ ਕਰਨ। ਤੇ ਜ਼ਬੂਰ ਦੀ ਕਿਤਾਬ 'ਚ ਹੋਰ ਵੀ ਬਿਆਨ ਹੈ। ਅਸੀਂ ਜਦੋਂ ਵੇਖਦੇ ਹਾਂ ਜ਼ਬੂਰ 33 ਤੇ ਉਹਦੀ ਪਹਿਲੀ ਆਇਤ 'ਚ ਲਿਖਿਆ ਹੈ, ਹਮਦ ਕਰਨਾ ਰਾਸਤਬਾਜ਼ਾਂ ਨੂੰ ਜ਼ੇਬਾ ਹੈ। ਜਿਹੜੇ ਖੁਦਾ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਹਮਦ ਕਰਨਾ ਜ਼ੇਬਾ ਹੈ, ਯਾਨੀ ਉਹਨਾਂ ਦਾ ਜ਼ੇਵਰ ਵੀ ਹੈ, ਉਹਨਾਂ ਨੂੰ ਹੀ ਚੰਗਾ ਲੱਗਦਾ ਹੈ, ਉਹ ਸੋਹਣੇ ਲੱਗਦੇ ਨੇ ਖੁਦਾ ਦੀ ਹਮਦ ਕਰਦਿਆਂ। ਤੇ ਅੱਜ ਮੈਂ ਇਹ ਗੱਲ ਦੱਸਣਾ ਚਾਹਨਾ ਮਸੀਹਾਂ ਨੂੰ, ਖੁਦਾ ਦੇ ਲੋਕਾਂ ਨੂੰ, ਜਿਹੜੇ ਖੁਦਾ ਦੀ ਪ੍ਰਸਤਿਸ਼ ਕਰਦੇ ਨੇ, ਜਿਹੜੇ ਖੁਦਾ ਦਾ ਡਰ ਤੇ ਖੌਫ ਰੱਖਦੇ ਨੇ, ਜਿਹੜੇ ਖੁਦਾ ਤੇ ਈਮਾਨ ਰੱਖਦੇ ਨੇ, ਖੁਦਾ ਦੀ ਹਮਦ ਕਰਨਾ ਤੇ ਖੁਦਾ ਦੀ ਸਤਾਇਸ਼ ਕਰਨਾ ਤੁਹਾਨੂੰ ਹੀ ਸੋਹਣਾ ਲੱਗਦਾ ਹੈ, ਤੁਹਾਨੂੰ ਹੀ ਚੰਗਾ ਲੱਗਦਾ ਹੈ। ਖੁਦਾ ਕਹਿੰਦਾ ਇਹਨਾਂ ਨੂੰ ਚੰਗਾ ਲੱਗਦਾ ਹੈ ਕਿ ਜਿਹੜੇ ਮੇਰੇ ਤੇ ਈਮਾਨ ਰੱਖਦੇ ਨੇ, ਯਾਨੀ ਜਿਹੜੇ ਖੁਦਾ ਤੇ ਈਮਾਨ ਰੱਖਦੇ ਨੇ, ਜਿਹੜੇ ਖੁਦਾ ਤੇ ਭਰੋਸਾ ਰੱਖਦੇ ਨੇ, ਜਿਹੜੇ ਖੁਦਾ ਤੇ ਯਕੀਨ ਰੱਖਦੇ ਨੇ, ਜਿਹੜੇ ਖੁਦਾ ਦੇ ਨਾਲ ਚੱਲਦੇ ਨੇ, ਉਹਨਾਂ ਨੂੰ ਹੀ ਚੰਗਾ ਲੱਗਦਾ ਕਿ ਉਹ ਖੁਦਾ ਦੀ ਹਮਦੋ ਤਾਰੀਫ ਕਰਨ। ਤੇ ਨਾਲ ਇਹ ਵੀ ਹੈ, ਜਦੋਂ ਈਮਾਨਦਾਰ, ਜਦੋਂ ਰਾਸਤਬਾਜ਼ ਖੁਦਾ ਦੀ ਤਾਰੀਫ ਕਰਦੇ ਨੇ ਤੇ ਬਾਈਬਲ ਕਹਿੰਦੀ ਹੈ ਕਿ ਜਿੱਥੇ 2 ਜਾਂ 3 ਮੇਰੇ ਨਾਂ ਤੇ, ਖੁਦਾ ਕਹਿੰਦਾ ਮੇਰੇ ਨਾਂ ਤੇ ਜਮ੍ਹਾਂ ਹੋਣਗੇ, ਮੈਂ ਉਹਨਾਂ ਦੇ ਵਿਚਕਾਰ ਮੌਜੂਦ ਹੋਵਾਂਗਾ, ਉਹਨਾਂ ਦੇ ਵਿੱਚ ਹੋਵਾਂਗਾ। ਖੁਦਾ ਦਾ ਤਖਤ ਹੀ ਲੱਗ ਜਾਂਦਾ ਹੈ। ਤੇ ਭਰਾਓ ਅੱਜ ਇਹ ਗੱਲ ਸਮਝ ਲਵੋ ਕਿ ਜੇ ਤੁਸੀਂ ਖੁਦਾ ਦੀ ਪ੍ਰਸਤਿਸ਼ ਕਰਦੇ ਹੋ, ਖੁਦਾ ਦੀ ਸਤਾਇਸ਼ ਕਰਦੇ ਹੋ ਤੇ ਖੁਦਾ ਦਾ ਤਖਤ ਤੁਹਾਡੇ ਕੋਲ ਲੱਗ ਜਾਂਦਾ ਹੈ ਤੇ ਤੁਸੀਂ ਖੁਦਾ ਨਾਲ ਗੱਲਾਂ ਕਰਦੇ ਹੋ ਤੇ ਤੁਹਾਡੇ ਮੂੰਹ ਹੀ ਚੰਗਾ ਲੱਗਦਾ ਹੈ ਖੁਦਾ ਦੀ ਸਤਾਇਸ਼ ਕਰਨਾ, ਖੁਦਾ ਦੀ ਹਮਦ ਕਰਨਾ। ਤੇ ਇਸ ਲਈ ਅੱਜ ਤੋਂ ਬਾਅਦ ਖੁਦਾ ਦੀ ਸਤਾਇਸ਼ ਕਰਨਾ, ਖੁਦਾ ਦੀ ਹਮਦ ਕਰਨਾ, ਖੁਦਾ ਦੇ ਜਲਾਲ 'ਚ ਵਧਣਾ ਨਾ ਭੁੱਲੋ, ਬਲਕਿ ਖੁਦਾ ਦੀ ਸਤਾਇਸ਼ ਕਰਦੇ ਰਹੋ। ਜਿੰਨੀ ਵਾਰੀ ਵੀ ਦਿਨ 'ਚ ਹੁੰਦੀ ਹੈ ਸਤਾਇਸ਼ ਕਰੋ, ਖੁਦਾ ਤੁਹਾਡੇ ਤੇ ਖੁਸ਼ ਹੋਏਗਾ ਤੇ ਖੁਦਾ ਤੁਹਾਨੂੰ ਬਰਕਤ ਦੇਗਾ। ਤੇ ਮੈਂ ਈਮਾਨ ਰੱਖਣਾ ਕਿ ਅੱਜ ਦਾ ਕਲਾਮ ਜਿਹੜਾ ਤੁਸੀਂ ਸੁਣਿਆ, ਖੁਦਾ ਦੀ ਸਤਾਇਸ਼ ਕਰਨਾ ਸਿਰਫ ਤੁਹਾਨੂੰ ਹੀ ਜ਼ੇਬ ਹੈ, ਤੁਹਾਨੂੰ ਹੀ ਚੰਗਾ ਲੱਗਦਾ ਹੈ
ਤੁਹਾਡਾ ਹੀ ਜ਼ੇਵਰ ਹੈ। ਤੇ ਅੱਜ ਖੁਦਾਵੰਦ ਦੀ ਸਤਾਇਸ਼ ਕਰਦੇ ਰਹੋ ਤੇ ਖੁਦਾ ਦੀਆਂ ਬਰਕਤਾਂ ਦੇ ਨਾਲ ਮਾਲਾ ਮਾਲ ਰਹੋ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਤੇ ਬਾਕੀ ਅਸੀਂ ਅਗਲੀ ਵੀਡੀਓ ਦੇ ਵਿੱਚ ਵੇਖਾਂਗੇ ਕਿ ਕਿਵੇਂ ਖੁਦਾ ਦੀ ਤਾਰੀਫ, ਸਤਾਇਸ਼, ਹਮਦੋ ਸਨਾ ਕੀਤੀ ਜਾਂਦੀ ਹੈ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।